ਕੀ ਹਾਲ ਹੈ ਰਾਣਾ ਜੀ? ਠੀਕ ਅੱਲਾ ਦਾ ਸ਼ੁਕਰ। ਨਹੀਂ ਲੱਗੀ ਰਾਤੀ ਬੇਟਾ ਦੋਵਾਂ ਤੋਂ ਹੀ ਨਾਈਟ ਸੀ ਦੇਤੀ 12 ਕੱਚੀ ਨਾਈਟ ਸੀ ਯਾਰ। ਤੇਰੇ ਹੁੰਦਿਆਂ ਲੱਗ ਗਈ ਯਾਰ, ਵੇਖ ਲਾ ਨਾ ਗਾ। ਰਾਤੀ ਪੈਸੇ ਮੰਗਦੇ ਸੀ, ਰਾਤੀ ਮੈਨੂੰ ਵੀ ਇਹੀ ਕਹਿੰਦੇ ਸੀ ਕਿ ਦੇ ਕੁਛ ਹੈ। ਕਿੰਨੇ ਮੰਗਦੇ ਸੀ? ਲੱਖ ਕਹਿਣ ਦਾ ਫੈਸਲਾਬਾਦ ਦੀ ਪੁਲਿਸ ਮਨਸ਼ਿਆਤ ਫਰੋਸ਼ਾਂ ਕੋਲੋਂ ਪੈਸੇ ਲੈਂਦੀ ਪਈ ਆ। ਉਹ ਕਹਿੰਦੇ ਜੀ ਅਸੀਂ ਤਾਂ ਲੱਖ ਲੈਣਾ ਵਾ। ਉਹ ਕਹਿੰਦੇ ਭਾਈ ਐਸਐਚ ਵਾਲਾ ਰੇਟ ਨਾ ਮੰਗੇ, ਕਾਂਸਟੇਬਲ ਤੁਹਾਡਾ ਤਾਂ 5-7 ਹਜ਼ਾਰ ਰੁਪਇਆ ਹੁੰਦਾ ਵਾ। ਤੁਸੀਂ ਮਨਸ਼ਿਆਤ ਫਰੋਸ਼ਾਂ ਦੀ ਤੇ ਪੁਲਿਸ ਅਹਿਲਕਾਰਾਂ ਦੀ ਜਿੰਨੀ ਗੱਲਬਾਤ ਹੋਈ ਆ ਉਹਦੀ ਵੀਡੀਓ ਰਿਕਾਰਡਿੰਗ ਤੁਹਾਨੂੰ ਐਂਡ ਤੇ ਮਿਲੇਗੀ। ਅਸਲਾਮ ਅਲੈਕੁਮ। ਅੱਛਾ ਜੀ, ਆਰਪੀਓ ਫੈਸਲਾਬਾਦ ਦੀ ਮਨਸ਼ਿਆਤ ਵਾਲੀ ਰੈੱਡ ਲਾਈਨ ਜਿਹੜੀ ਆ ਨਾ, ਉਹ ਫੈਸਲਾਬਾਦ ਦੀ ਪੁਲਿਸ ਨੇ ਆਪਣੀ ਗ੍ਰੀਨ ਲਾਈਨ ਬਣਾ ਲਈ ਆ। ਮਨਸ਼ਿਆਤ ਫਰੋਸ਼ਾਂ ਨੂੰ ਡਰਾ ਕੇ ਤੇ ਪੈਸੇ ਲੈਣ ਦਾ ਸ਼ਦੀਦ ਕਿਸਮ ਦਾ ਇਨਕਸ਼ਾਫ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ ਵਾਂ। ਫੈਸਲਾ ਤੁਸੀਂ ਕਰਨਾ ਵਾ ਤੇ ਜਾਂ ਆਰਪੀਓ ਸਾਹਿਬ ਨੇ ਕਰਨਾ ਵਾ, ਜਿਨ੍ਹਾਂ ਨੇ ਇਹ ਵੀ ਐਲਾਨ ਬਾਅਦ 'ਚ ਕਰ ਦਿੱਤਾ ਸੀਗਾ ਕਿ ਜਿਹੜਾ 15 ਜਨਵਰੀ ਤੋਂ ਬਾਅਦ ਮਨਸ਼ਿਆਤ ਲਿਆ ਕੇ ਮੇਰੇ ਟੇਬਲ 'ਤੇ ਰੱਖੇਗਾ ਤੇ 25,000 ਰੁਪਇਆ ਮੇਰੇ ਕੋਲ ਲੈ ਜਾਏਗਾ। ਆਰਪੀਓ ਸਾਹਿਬ ਐਡੀ ਗੱਲ ਤੁਹਾਨੂੰ ਦੱਸਣ ਲੱਗਾ ਨਾ, ਮੈਂ ਇਸ ਤੋਂ ਬਾਅਦ ਜਾਂ ਤਾਂ ਆਪਾਂ ਬਿਆਨ ਦੁਬਾਰਾ ਦੇਣਾ ਵਾ ਕਿ ਮੈਂ ਇਨਾਮ ਨਹੀਂ ਦੇਵਾਂਗਾ, ਤੇ ਜਾਂ ਫਿਰ ਕੋਈ ਕਿੱਲਾ ਜ਼ਮੀਨ ਦਾ ਵੇਚ ਕੇ ਇੰਨੇ ਕੁ ਪੈਸੇ ਆਪਾਂ ਰੱਖ ਲਈਏ ਤਾਂ ਕਿ ਜਿਹੜਾ ਬੰਦਾ ਮਨਸ਼ਿਆਤ ਲਿਆ ਕੇ ਆਪਾਂ ਨੂੰ ਦੇਵੇ, ਆਪਾਂ ਉਹਨੂੰ 25,000 ਦਿੰਦਾ ਰਹੀਏ। ਕਿਉਂਕਿ ਫੈਸਲਾਬਾਦ ਦੀ ਪੁਲਿਸ ਨੇ ਤਾਂ ਜਨਾਬ ਦੇ ਕਿੱਲੇ ਕਈ ਵਿਕਾ ਦੇਣੇ। ਮੈਂ ਸਬੂਤਾਂ ਦੇ ਨਾਲ ਗੱਲ ਕਰਾਂਗਾ, ਉੱਦਾਂ ਗੱਲ ਨਹੀਂ ਕਰਾਂਗਾ। ਫੈਸਲਾਬਾਦ ਦੀ ਪੁਲਿਸ ਮਨਸ਼ਿਆਤ ਫਰੋਸ਼ਾਂ ਕੋਲੋਂ ਪੈਸੇ ਲੈਂਦੀ ਪਈ ਆ, ਔਰ ਇਹ ਕੰਮ ਜਨਾਬ ਦੇ ਐਲਾਨ ਤੋਂ ਬਾਅਦ, ਇੱਕ ਤਾਂ ਰੈੱਡ ਲਾਈਨ ਵਾਲਾ ਐਲਾਨ ਸੀ ਨਾ, ਇੱਕ ਜਨਾਬ ਨੇ ਐਲਾਨ ਕੀਤਾ ਸੀਗਾ ਕਿ ਮੈਂ 25,000 ਦੇਵਾਂਗਾ। 25,000 ਵਾਲੇ ਐਲਾਨ ਤੋਂ ਬਾਅਦ ਵੀ ਤੁਹਾਡੇ ਡੋਲਫਨ ਅਹਿਲਕਾਰ ਕੀ ਭਲਾ 25,000 ਦੇ ਐਲਾਨ ਤੋਂ ਬਾਅਦ ਵੀ ਤੁਹਾਡੇ ਡੋਲਫਨ ਵਾਲੇ ਅਹਿਲਕਾਰਾਂ ਦੇ ਅਕਾਊਂਟਾਂ ਦੇ ਵਿੱਚ ਮਨਸ਼ਿਆਤ ਫਰੋਸ਼ ਜਿਨ੍ਹਾਂ ਦੇ ਰਿਕਾਰਡ ਮੌਜੂਦ ਆ, ਪੈਸੇ ਜਾ ਰਹੇ ਆ। ਜੜ੍ਹਾਂ ਵਾਲੇ ਦਾ ਇੱਕ 2 ਪਰਚਿਆਂ ਦਾ ਰਿਕਾਰਡ ਯਾਫਤਾ ਮਨਸ਼ਿਆਤ ਫਰੋਸ਼ ਆ ਜੀ ਵਕਾਰ। ਉਹਦੇ ਕੋਲੋਂ ਜਨਾਬ ਦਾ ਇੱਕ ਡੋਲਫਨ ਅਹਿਲਕਾਰ ਨਕਾਸ਼ ਜਿਹੜਾ ਵਾ ਉਹ ਮੁਸਲਸਲ ਪੈਸੇ ਮੰਗਵਾ ਰਿਹਾ, ਔਰ ਉਸ ਦਿਨ ਤੋਂ ਮੰਗਵਾ ਰਿਹਾ ਜਿਸ ਦਿਨ ਤੋਂ ਜਨਾਬ ਤਾਇਨਾਤ ਹੋਏ ਆ, ਔਰ ਜਨਾਬ ਨੇ ਕਿਹਾ ਵਾ ਕਿ ਮਨਸ਼ਿਆਤ ਮੇਰੀ ਰੈੱਡ ਲਾਈਨ ਆ। ਇਹ ਪੈਸੇ ਆਉਣਾ ਸ਼ੁਰੂ ਹੋ ਗਏ, ਕਦੀ 10 ਆ ਗਿਆ, ਕਦੀ 5 ਆ ਗਿਆ, ਕਦੀ 20 ਆ ਗਿਆ, ਕਦੀ 30 ਆ ਗਿਆ। ਇਹ ਸਾਡੇ ਕੋਲ ਸਾਰੇ ਸਬੂਤ ਮੌਜੂਦ ਆ। ਜਿਹੜੇ ਪੈਸੇ ਰਾਣਾ ਨਕਾਸ਼ ਗਫਾਰ ਦੇ ਅਕਾਊਂਟ ਦੇ ਵਿੱਚ ਗਏ ਹੋਏ ਆ, ਇਹ ਇਕੱਲਾ ਹੀ ਨਹੀਂ ਹੈਗਾ, ਇਹਦੇ ਨਾਲ ਜਨਾਬੇ ਵਾਲੀ 2 ਹੋਰ ਕਾਂਸਟੇਬਲ ਵੀ ਮੁਲਵਸ ਆ। ਇੱਕ ਦਾ ਨਾਮ ਹਸਨੀ ਆ, ਅਗਰ ਅਸੀਂ ਕੋਈ ਨਾਂ ਦਾ ਅੱਗਾ ਪਿੱਛਾ ਕਰ ਲਈਏ ਤੇ ਜਨਾਬ ਆਪੇ ਇਨਕੁਆਇਰੀ ਕਰਵਾ ਕੇ ਦਰੁਸਤ ਕਰ ਲੈਣ। ਇੱਕ ਹੈ ਜੀ ਕੋਈ ਮੁਸਤੀ ਵਸੀਰ ਨਾਮ ਦਾ, ਕੋਈ ਮੁਸਤਫਾ ਵਸੀਰ ਹੋਏਗਾ, ਉਹ ਨਾਮ ਬੰਦੇ ਨੇ ਸਾਨੂੰ ਥੋੜ੍ਹਾ ਜਿਹਾ ਇੱਦਾਂ ਹੀ ਦੱਸ ਦਿੱਤਾ। ਇੱਕ ਹੈ ਜੀ ਮੁਸਤੀ ਵਸੀਰ ਨਾਮ ਦਾ ਕਾਂਸਟੇਬਲ। ਇਹ 3 ਬੰਦੇ ਆ ਜਿਹੜੇ ਮਨਸ਼ਿਆਤ ਫਰੋਸ਼ਾਂ ਦੀ ਮੁਕੰਮਲ ਤੌਰ 'ਤੇ ਸਰਪ੍ਰਸਤੀ ਕਰਦੇ ਪਏ ਆ, ਔਰ ਉਹਨਾਂ ਨੂੰ ਸਿਰਫ ਇੰਨੀਆਂ ਗੱਲਾਂ ਤੋਂ ਡਰਾਉਣ ਡੇ ਆ ਕਿ ਅਗਰ ਪੈਸੇ ਨਾ ਭੇਜੇ ਤੇ ਰਾਤ ਨੂੰ ਜਨਾਬ ਹੋਰੀ ਹਾਫ ਫਰਾਈ ਨੇ, ਅਗਰ ਪੈਸੇ ਨਾ ਭੇਜੇ ਤੇ ਜਨਾਬ ਹੋਰੀ ਰਾਤ ਨੂੰ ਫੁੱਲ ਫਰਾਈ ਨੇ। ਤੇ ਮੇਰਾ ਹੁਣ ਮਾਸੂਮਾਨਾ ਇਹ ਸਵਾਲ ਆ ਰੀਜਨਲ ਪੁਲਿਸ ਅਫੀਸਰ ਫੈਸਲਾਬਾਦ ਸੁਹੇਲ ਅਖਤਰ ਸੁਖੇਰਾ ਸਾਹਿਬ ਅੱਗੇ ਕਿ ਸਰ ਹੁਣ ਤੁਸੀਂ ਮੈਨੂੰ ਦੱਸੋ, ਜਿਨ੍ਹਾਂ ਦੇ ਸਿਰ ਦੇ ਉੱਪਰ ਜਨਾਬ ਨੇ ਐਲਾਨ ਕੀਤਾ ਸੀਗਾ ਕਿ ਮੇਰੀ ਪੁਲਿਸ ਫੈਸਲਾਬਾਦ ਦੇ ਵਿੱਚੋਂ ਮਨਸ਼ਿਆਤ ਖਤਮ ਕਰ ਦੇਗੀ, ਇਹ ਪੁਲਿਸ ਅਹਿਲਕਾਰ ਤਾਂ ਸਾਰਾ ਕੁਝ ਹੱਥੀਂ ਕਰਵਾਉਂਦੇ ਪਏ ਆ ਸਰ, ਔਰ ਉਹਨਾਂ ਬੰਦਿਆਂ ਕੋਲ ਕੰਮ ਕਰਵਾ ਰਹੇ ਆ ਜਿਹੜੇ ਬੰਦੇ ਛੱਡ ਗਏ ਆ। ਉਹ ਕਹਿੰਦੇ ਜੀ ਤੁਹਾਡਾ ਰਿਕਾਰਡ ਆ ਗਿਆ, ਤੁਹਾਡੀ ਫਲਾਂ ਬ੍ਰਾਂਚ ਦੀ ਰਿਪੋਰਟ ਆ ਗਈ, ਤੁਹਾਡੀ ਫਲਾਂ ਏਜੰਸੀ ਦੀ ਰਿਪੋਰਟ ਆ ਗਈ, ਫਲਾਂ ਆਈਜੀ ਵਾਲੀ ਲਿਸਟ ਵਿੱਚ ਤੁਹਾਡਾ ਨਾਮ ਆ ਗਿਆ। ਅਗਰ ਤੁਸੀਂ ਪੈਸੇ ਨਾ ਭੇਜੇ, ਭਾਵੇਂ ਤੂੰ ਕੰਮ ਕਰਦਾ ਵਾ ਭਾਵੇਂ ਤੂੰ ਕੰਮ ਨਹੀਂ ਕਰਦਾ, ਇਹਦੇ ਨਾਲ ਸਾਡਾ ਤਲਕ ਕੋਈ ਨਹੀਂ ਹੈਗਾ। ਤੇਰੇ ਤੇ 2021 ਦੇ ਵਿੱਚ ਆਖਰੀ ਪਰਚਾ ਹੋਇਆ ਸੀਗਾ, ਲਿਹਾਜ਼ਾ ਤੇਰਾ ਆਈਜੀ ਸਾਹਿਬ ਵਾਲੀ ਲਿਸਟ ਵਿੱਚ ਨਾਮ ਆ ਗਿਆ ਵਾ, ਤੇ ਹੁਣ ਤੂੰ ਪੈਸੇ ਪਹੁੰਚਾ। ਤੇ ਉਹ ਪੈਸੇ ਪਹੁੰਚਾਉਂਦੇ ਆ, ਫਿਰ ਹੋਰ ਕਿਸੇ ਦੇ ਅਕਾਊਂਟਾਂ 'ਚ ਨਹੀਂ ਲੈਂਦੇ, ਡਾਇਰੈਕਟ ਆਪਣੇ ਅਕਾਊਂਟਾਂ 'ਚ ਲੈ ਕੇ ਤੇ ਉਹਨੂੰ ਡਿਸਟ੍ਰੀਬਿਊਟ ਕਰਦੇ ਆ। ਹੁਣ ਵਜ਼ੀਰ ਆਲਾ ਪੰਜਾਬ ਮੁਹਤਰਮਾ ਮਰੀਮ ਨਵਾਜ਼, ਆਈਜੀ ਪੰਜਾਬ ਡਾਕਟਰ ਉਸਮਾਨ ਅਨਵਰ, ਮੇਰੀ ਜਨਾਬ ਇੱਕ ਛੋਟੀ ਜਿਹੀ ਦਰਖਾਸਤ ਆ ਕਿ ਤੁਸੀਂ ਜਨਾਬ ਜਰਾਇਮ ਪੇਸ਼ਾ ਅਫਰਾਦ ਵਾਸਤੇ CCD ਬਣਾ ਦਿੱਤੀ। ਉਹਨਾਂ ਨੇ ਜੁਰਮ ਕਰਨ ਵਾਲੇ ਬੰਦੇ ਕੱਲੇ ਫੜ ਕੇ ਟੰਗੇ। ਇਹਨਾਂ ਬੰਦਿਆਂ ਵਾਸਤੇ ਕੀ ਬਣਾਇਆ? ਇਹਨਾਂ ਬੰਦਿਆਂ ਵਾਸਤੇ ਵੀ ਕੋਈ ਲਹਿਦਾ CCD ਬਣਾਓ ਜਿਹੜੇ ਆਪਣੇ ਅਫਸਰਾਂ ਦੇ ਦਿੱਤੇ ਹੋਏ ਅਹਿਕਾਮਾਤ ਨੂੰ ਹਵਾ 'ਚ ਉਡਾਉਂਦੇ ਆ, ਜਿਹੜੇ ਆਪਣੇ ਅਫਸਰਾਂ ਦੇ ਦਿੱਤੇ ਹੋਏ ਅਹਿਕਾਮਾਤ ਦਾ ਨਜਾਇਜ਼ ਫਾਇਦਾ ਉਠਾਉਂਦੇ ਆ। ਅਗਰ ਆਰਪੀਓ ਫੈਸਲਾਬਾਦ ਨੇ ਮਨਸ਼ਿਆਤ ਨੂੰ ਰੈੱਡ ਲਾਈਨ ਨਾ ਕਿਹਾ ਹੁੰਦਾ ਤੇ ਕਿਆ ਇਹਨਾਂ ਨੇ ਪੈਸੇ ਲੈ ਜਾਣੇ ਸੀਗੇ? ਮੈਂ ਤਾਂ ਕਹਿੰਦਾ ਕਿ ਆਰਪੀਓ ਫੈਸਲਾਬਾਦ ਦੇ ਇਸ ਐਲਾਨ ਤੋਂ ਬਾਅਦ ਸਾਡੀ ਪੁਲਿਸ ਨੇ ਆਪਣਾ ਰੇਟ ਵਧਾਤਾ। ਮਤਲਬ ਇੱਕ ਕਾਂਸਟੇਬਲ ਹੈ ਨਾ,
ਕਾਂਸਟੇਬਲ ਨੇ ਰੇਟ ਆਪਣਾ 30,000 ਕਰਤਾ। ਤੁਸੀਂ ਵਕਾਰ ਜਿਹੜਾ ਸਾਬਕਾ ਰਿਕਾਰਡਡ ਹੈਗਾ ਮਨਸ਼ਿਆਤ ਦਾ, ਉਹਦੇ ਨਾਲ ਆਪਣੇ ਅਹਿਲਕਾਰਾਂ ਦੀਆਂ ਗੱਲਾਂ ਚੈੱਕ ਕਰ ਲੈਣਾ। ਉਹ ਕਹਿੰਦੇ ਜੀ ਅਸੀਂ ਤਾਂ ਲੱਖ ਲੈਣਾ ਵਾ। ਉਹ ਕਹਿੰਦੇ ਭਾਈ SHO ਵਾਲਾ ਰੇਟ ਨਾ ਮੰਗੇ। ਇਹਦਾ ਮਤਲਬ ਆ ਕਿ ਕਦੀ SHO ਨੂੰ ਵੀ ਵਕਾਰ ਪੈਸੇ ਦਿੰਦਾ ਹੀ ਰਿਹਾ ਹੋਣਾ ਨਾ, ਜਿਹੜਾ ਉਹਨੂੰ ਪਤਾ ਵਾ ਕਿ ਲੱਖ ਰੁਪਏ SHO ਦਾ ਹੁੰਦਾ ਵਾ ਤੇ ਇਹ ਜਿਹੜੇ ਕਾਂਸਟੇਬਲ ਆ ਤੁਹਾਡਾ ਤਾਂ 5-7 ਹਜ਼ਾਰ ਰੁਪਇਆ ਹੁੰਦਾ ਵਾ। ਅਗਰ ਮੈਂ ਕਿਸੇ ਦੋਸਤ ਦਾ ਰੇਟ ਖਰਾਬ ਕਰ ਦੇਵਾਂ ਨਾ, ਜਿਹੜੇ SHO ਲੱਗੇ ਆ ਜਾਂ ਦੂਸਰੇ ਆ, ਤੇ ਉਹਨਾਂ ਕੋਲ ਪਹਿਲੇ ਮੇਰੇ ਵੱਲੋਂ ਭਾਈ ਜੀ ਹੱਥ ਜੋੜ ਕੇ ਮਾਫੀ ਆ। ਤੁਸੀਂ ਆਪਣੇ ਹਿਸਾਬ ਨਾਲ ਰੱਖਣੀ ਗੱਲ, ਮੇਰੀ ਗੱਲ ਤੇ ਨਹੀਂ ਆਣਾ, ਕਿਉਂਕਿ ਅੱਜ ਕੱਲ ਰੇਟ ਤੁਸੀਂ ਚੱਕੇ ਹੋਏ ਆ। ਕਿਉਂਕਿ RPO ਫੈਸਲਾਬਾਦ ਨੇ ਜੋ ਕਿਹਾ ਤਾ ਕਿ ਮਨਸ਼ਿਆਤ ਮੇਰੀ ਰੈੱਡ ਲਾਈਨ ਆ, ਤੇ ਤੁਸੀਂ ਇਸ ਰੈੱਡ ਲਾਈਨ ਨੂੰ ਗ੍ਰੀਨ ਲਾਈਨ ਬਣਾ ਲਿਆ। ਤੁਸੀਂ ਆਪਣੇ ਰੇਟ ਉੱਥੇ ਹੀ ਰੱਖਣੇ ਆ। ਬਾਕੀ ਮੈਂ ਸੱਚੀਆਂ ਔਰ ਖਰੀਆਂ ਗੱਲਾਂ ਇਦਾਂ ਹੀ ਦੱਸਦੇ ਰਹਿਣਾ ਵਾ, ਕਿਉਂਕਿ ਮੈਂ ਤੁਹਾਨੂੰ ਪਤਾ ਸਿੱਧਾ ਆਦਮੀ ਆ। ਬਹੁਤ ਸ਼ੁਕਰੀਆ। ਹੈਲੋ, ਕੀ ਹਾਲ ਹੈ ਰਾਣਾ ਜੀ? ਠੀਕ ਅੱਲਾ ਦਾ ਸ਼ੁਕਰ। ਨਹੀਂ ਲੱਗੀ ਰਾਤੀ ਬੇਟਾ, ਦੋਵਾਂ ਤੋਂ ਹੀ 9C ਦੇ ਦਿੱਤੀ 12 ਕੱਚੀ 9C ਯਾਰ। ਇਹਦੇ ਤੇ 9C ਲੱਗ ਕਿੱਦਾਂ ਗਈ? ਨਾ ਲਾਤੀ ਤੇਰੇ ਹੁੰਦਿਆਂ ਲੱਗ ਗਈ ਯਾਰ, ਵੇਖ ਲਾ। ਪੈਸੇ ਮੰਗਦੇ ਸੀ ਰਾਤੀ, ਮੈਨੂੰ ਵੀ ਇਹੀ ਕਹਿੰਦੇ ਸੀ ਕਿ ਦੇ ਕੁਛ। ਮੈਂ ਉਹਨਾਂ ਨੂੰ ਰਾਤੀ ਬਾਅਦ ਚ ਟੋਇਆ ਸੀ ਵੀ ਕਿੰਨੇ ਕੁ ਲੈਣੇ। ਹਾਂ, ਕਿੰਨੇ ਮੰਗਦੇ ਸੀ? ਲੱਖ ਕਹਿਣ ਦਾ। ਪੁਲਿਸ ਦਾ ਜੱਫਾ ਪੈ ਗਿਆ, ਫਿਰ ਪੁਲਿਸ ਵੀ ਤੇ ਤੈਨੂੰ ਪਤਾ ਵਾ ਜ਼ਿਆਦਤੀ ਕਰਨ ਲੱਗਿਆ ਨਹੀਂ ਰਲਦੀ। ਉੱਤੋਂ ਤੇਰਾ ਨਾਂ ਆਉਂਦਾ ਵੀ ਇਹਦਾ ਮਤਲਬ ਵਕਾਰ ਨਾਲ ਵਾਸਤਾ ਰਾਬਤਾ ਵਾ। ਉਥੋਂ ਬਿਲਕੁਲ ਹੀ ਕੁੜੀ ਆ ਵਾਖੇ ਖਰਾਬਾ ਹੋ ਜਾਂਦਾ। ਜਿਹੜੀਆਂ ਮੁਜ਼ੱਫਰੀ ਉਹਨਾਂ ਦੀਆਂ ਬੀਬੀਆਂ ਫੜ ਕੇ ਚਲਾਨ ਕੀਤੀਆਂ, ਉਹਨਾਂ ਘਰੋਂ ਉਹਨਾਂ ਕੋਲ ਖਾਲੀ ਸਿਗਰਟ ਵੀ ਨਹੀਂ ਨਿਕਲੀ। ਬੀਬੀਆਂ ਦਾ ਤਾਂ ਨਹੀਂ ਨਾ ਕੋਈ ਵੀ ਕਰਤਾਰ ਵਿੱਚ। ਮੈਂ ਥੋੜੀ ਦੇਰ ਤੱਕ ਕਰ ਦਾਂਗਾ। ਚਲੋ ਸਹੀ ਹੈ ਭਾਈ, ਠੀਕ ਹੈ। ਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ ਜੀ। ਹੱਸ ਨਹੀਂ ਬੋਲਦਾ ਪਿਆ, ਵਕਾਰ ਬੋਲਦਾ ਪਿਆ ਮਲਕ। ਵਾਹ ਜੀ ਵਾਹ, ਤੁਸੀਂ ਤਾਂ ਬੰਦੇ ਬੜੇ ਤਕੜੇ ਹੋ। ਤੁਸੀਂ ਵੀ ਤੇ ਤਗੜੇ, ਤੁਸੀਂ ਘੱਟ ਤਗੜੇ ਹੋ। ਮੈਂ ਰਾਤੀ ਤੇਰੀ ਕਾਲਾ ਵੇਖਦਾ ਰਿਹਾ, ਮੈਂ ਗਿਆ ਸਾਂ। ਅੱਛਾ। ਹਾਂ ਤੇ ਮੈਂ ਹੁਣ ਮੈਂ ਆਇਆ ਥਾਣੇ। ਬਹੁਤ ਉਹਦੀ ਰਾਤੀ ਟਾਕੀ ਲਾਣੀ ਸੀ, ਪਰ ਹੁਣ ਪਰਚਾ ਹੀ ਹੋ ਗਿਆ। ਹੁਣ ਕੀ ਜਦੋਂ ਤੈਨੂੰ ਮੁਫਤੀ ਵਸੀਰ ਕਿਹਾ ਤੂੰ ਉਸ ਤੋਂ ਅਗਾਂਹ ਟਰਨ ਹੋਇਓ। ਤੂੰ ਆਖਿਆ ਵੀ ਕਮਜ਼ੋਰ ਹੀ ਐਨ, ਫੁੱਦੂ ਹੀ ਐਨ। ਨਹੀਂ ਲੇਕਿਨ ਮੈਂ ਜਿਹੜੀ ਹੈ ਨਾ, ਕੋਈ ਪਿਆਰ ਨਾਲ ਤਾਂ ਕੋਈ ਗੱਲ ਵੀ ਮਨਾ ਲਵੇ ਤਾਂ ਠੀਕ ਹੈ, ਤੇ ਜਿਹੜਾ ਕੋਈ ਬੰਦਾ ਓਏ ਕਰਕੇ ਆਖੇ ਨਾ, ਉਹ ਗੱਲ ਗਲਤ ਹੈ ਭਾਈ। ਉਹ ਤੁਸੀਂ ਪੈਸੇ ਆਪਣੀ ਸੋਚ ਮੁੱਕ ਜਾਂਦੀ ਹੈ। ਨਹੀਂ, ਮੈਂ ਤੈਨੂੰ ਓਏ ਕਿਹਾ ਸੀ, ਓਏ ਦੀ ਪੀਰ ਹੋ ਗਈ ਤੈਨੂੰ। ਨਹੀਂ ਉਹ ਤਾਂ ਤੂੰ ਇਹ ਗੱਲ ਕੀਤੀ ਨਾ, ਮੈਂ ਇੰਜ ਫਲਾਣ ਢਿਮਕਾਣ ਇਸ ਤੋਂ ਮੈਂ ਨਹੀਂ ਕਰ ਸਕਦਾ ਤੇ ਜੇ ਉਹ ਹੈ। ਉਹ ਭਾਈ ਜੀ, ਤੁਸੀਂ ਵੀ ਤੇ SHO ਦੇ ਪੈਸੇ ਮੰਗਦੇ ਸੀ, ਤੁਸੀਂ ਵੀ ਤੇ ਕਹਿੰਦੇ ਲੱਖ ਰੁਪਏ ਸਾਨੂੰ ਦੇ ਦਿਓ। ਆਮ ਮੁਲਾਜ਼ਮ ਹੋ ਕੇ ਤੁਸੀਂ ਕਹਿੰਦੇ SHO ਦੇ ਪੈਸੇ ਦੇ ਦਿਓ। ਅਸੀਂ ਤਾਂ ਭਾਈਜਾਨ ਕਿਉਂ ਨਹੀਂ ਮੰਗੇ ਸੀ? ਇਹੀ ਗੱਲ ਦੀ ਤੇਰੀ ਮੇਰੀ ਬਹਿਸ ਹੋਈ ਸੀ ਉਦੋਂ, ਕਿ ਮੈਂ ਕਿਹਾ ਸੀ ਨਹੀਂ ਭਾਈ, ਇੰਨੀ ਮੰਥਲੀ ਮੈਂ ਨਹੀਂ ਦੇ ਸਕਦਾ, ਜਿਹੜਾ 5-10 ਹਜ਼ਾਰ ਬਣਦਾ। ਤੇਰੇ ਕੋਲ ਮੇਰੀ ਗੱਲ ਸੁਣ, ਮੈਂ ਆਇਆ, ਮੈਂ ਤੇਰੇ ਕੋਲ ਪੈਸੇ ਮੰਗੇ ਨੇ ਯਾਰ। ਗੱਲ ਮੇਰੀ ਮੁਸਤਫਾ ਨੇ ਇਸ ਗੱਲ ਤੋਂ ਵੀ ਗਿਰੀ ਸੀ। ਮੁਸਤੀ ਪੈਸੇ ਬੜੇ ਮੈਨੂੰ ਕਹਿੰਦਾ ਸੀ, ਮੇਰੀ ਸਮਝ ਨਹੀਂ ਸੀ ਆਉਂਦਾ ਨਾ। ਜਾਇਜ਼ ਮੁਲਾਜ਼ਮ ਹੁੰਦੇ ਤੇ ਚਲੋ ਮੈਂ ਦਿੰਦਾ। ਹੁਣ ਇੱਕ ਮੁਲਾਜ਼ਮ ਇੰਨੇ ਪੈਸੇ ਮੰਗਦਾ ਸੀ।